ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਅਗਸਤ 2017 8 ਭਾਦੋਂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਤੋਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਆਲਮੋਸਟ 48 ਘੰਟੇ ਤੋਂ ਹੀ, ਪਰ ਅੱਜ ਪਿਛਲੇ 24 ਘੰਟੇ 'ਚ ਹੋਰ ਵੀ ਬਿਲਟ ਅਪ ਹੋਇਆ ਹੈ ਜੀ। ਜਿਹੜੀਆਂ ਖਬਰਾਂ ਸਾਰੇ ਹੀ ਨੈਸ਼ਨਲ ਮੀਡੀਆ ਤੇ ਚੱਲ ਰਹੀਆਂ ਔਰ ਪੰਜਾਬ 'ਚ ਜਿਸ ਨਾਲ ਵੀ ਗੱਲ ਹੁੰਦੀ ਹੈ ਜਾਂ ਜੋ ਵੀ ਅਖਬਾਰ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਹੈ, ਉਹ ਚਰਚਾ ਕਰ ਰਿਹਾ ਹੈ ਕਿ 25 ਅਗਸਤ ਨੂੰ ਜਿਹੜਾ ਸੌਦਾ ਸਾਧ ਦੇ ਖਿਲਾਫ ਜਬਰ ਜਨਾਹ ਦੇ ਕੇਸ 'ਚ ਫੈਸਲਾ ਆਉਣਾ ਹੈ, ਇਸ ਨੂੰ ਲੈ ਕੇ ਕਿਵੇਂ ਜਿਹੜਾ ਹੈ ਉਹ ਇੱਕ ਬਿਲਟ ਅਪ ਪਿਛਲੇ ਕਈ ਦਿਨਾਂ ਤੋਂ ਹੀ ਚੱਲ ਰਿਹਾ ਸੀ, ਕੀਤਾ ਜਾ ਰਿਹਾ ਜੀ। ਔਰ ਕਿਵੇਂ ਜਿਹੜਾ ਨੰਬਰ ਲੱਖਾਂ ਦੇ ਵਿੱਚ ਹੁਣ ਜਿਹੜਾ ਮੀਡੀਆ ਉਹਨੂੰ ਕੋਟ ਕਰਦਾ ਹੈ ਕਿ ਪੰਚਕੂਲੇ ਦੇ ਵਿੱਚ ਲੱਖਾਂ ਲੋਕ ਨੇ, ਸੜਕ ਜਿਹੜੀ ਨਾਢਾ ਸਾਹਿਬ ਨੂੰ ਜਾਂਦੀ ਹੈ ਉਹ 4 ਚੁਫੇਰੇ ਉਹ ਨੇ ਉਹਨਾਂ ਨੇ, ਔਰ ਅੰਬਾਲੇ ਤੱਕ ਜਿਹੜਾ ਬੱਸਿਸ ਵਗੈਰਾ ਕੈਂਸਲ ਹੋ ਗਈਆਂ ਨੇ। ਆਉਣ ਵਾਲੇ 2 ਦਿਨਾਂ ਜਿੰਨੀਆਂ ਯੂਨੀਵਰਸਿਟੀਆਂ ਨੇ ਉਸ ਖਿੱਤੇ ਦੀਆਂ ਉਹ ਬੰਦ, ਕਾਲਜ ਬੰਦ, ਸਕੂਲ ਬੰਦ, ਔਰ ਐਕਸਟਰਾ ਜਿਹੜੀ ਹਰਿਆਣਾ ਪੁਲਿਸ ਔਰ ਪੰਜਾਬ ਪੁਲਿਸ ਤੋਂ ਇਲਾਵਾ ਦੋਨੋਂ ਹੀ ਸਟੇਟਾਂ ਨੇ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਵੀ ਪੈਰਾ ਮਿਲਟਰੀ ਫੋਰਸਿਸ ਵੀ ਜਿਹੜੀਆਂ ਨੇ ਉਹ ਬੁਲਾਈਆਂ, ਉਹਨਾਂ ਦੀਆਂ ਕੰਪਨੀਆਂ ਫਲੈਗ ਮਾਰਚ ਕਰ ਰਹੀਆਂ ਔਰ ਫੌਜ ਨੂੰ ਵੀ ਸਟੈਂਡ ਬਾਈ ਜਿਹੜਾ ਹੈ ਉਹ ਰੱਖਿਆ ਗਿਆ। ਔਰ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ ਕਿ ਜਿਵੇਂ ਪਤਾ ਨਹੀਂ ਕੋਈ ਬਹੁਤ ਵੱਡਾ ਜਿਹੜਾ ਪੋਪੂਲਰ ਬੰਦਾ, ਜਿਹੜਾ ਕੋਈ ਸੱਚ ਦੇ ਲਈ ਖਲੋਣ ਵਾਲਾ ਬੰਦਾ ਹੈ, ਉਸ ਦੇ ਲੱਖਾਂ ਲੋਕ ਫਾਲੋਅਰ, ਔਰ ਉੱਥੇ ਉਹ ਭੁਚਾਲ ਆ ਜਾਏਗਾ ਜੇ ਫੈਸਲਾ ਉਸ ਦੇ ਖਿਲਾਫ ਆਇਆ। ਸੋ ਜ਼ਾਹਰ ਹੈ ਪਿਛਲੇ ਇਹ ਸਾਰੇ 2-3 ਦਿਨਾਂ ਤੋਂ ਹੀ ਸਾਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਔਰ ਕੰਸਰਨਡ ਸਿੱਖਾਂ ਵੱਲੋਂ ਜਿਹੜੇ ਸਾਡੇ ਇਸ ਗੱਲ ਬਾਰੇ ਚਿੰਤਤ ਨੇ ਕਿ ਵੀ ਉੱਥੇ ਘਟਨਾਕ੍ਰਮ ਕੀ ਟਰਨ ਲੈ ਸਕਦਾ ਜੀ, ਇਹ ਕਿਹਾ ਗਿਆ ਕਿ ਵੀ ਅਸੀਂ ਇਸ ਦੇ ਉੱਤੇ ਆਪਣੇ ਜਿਹੜਾ ਕਮੈਂਟ ਵੀ ਕਰੀਏ ਔਰ ਗਾਈਡਲਾਈਨ ਵੀ ਦਈਏ। ਔਰ ਮੈਂ ਵੀ ਦੇਖ ਰਿਹਾ ਸੀ, ਹਾਲਾਂਕਿ ਮੈਂ ਕੱਲ ਵੀ ਇਸ ਨੂੰ ਵਿਚਾਰ ਅਧੀਨ ਲਿਆਉਣਾ ਚਾਹੁੰਦਾ ਸੀ, ਪਰ ਅੱਜ ਜਦੋਂ ਕਿ ਹੁਣ ਇੱਕ ਇਸ ਕਿਸਮ ਦਾ ਸਾਰਾ ਹੀ ਮੀਡੀਆ ਇੱਕ ਤਰਫਾ ਹੋ ਕੇ ਸਿਰਫ ਤੇ ਸਿਰਫ ਉਸ ਦੇ ਲੋਕ ਭਲਾਈ ਕੰਮ ਕਿ ਜੀ ਦੇਖੋ ਆਰਗੈਨਿਕ ਖੇਤੀ ਕਰਦਾ ਹੈ, ਉਸ ਦੇ ਜਿਹੜੇ ਨੇ ਇੰਨੇ ਬਲੱਡ ਡੋਨੇਸ਼ਨ ਕੈਂਪੇਨ ਨੇ, ਆਰਗਨ ਡੋਨੇਸ਼ਨ ਤੇ ਦਿਸ ਦੈਟ, ਸੋ ਉਸ ਸਾਰੇ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਕਿਵੇਂ ਇਸ ਇੱਕ ਗੂਨ ਨੂੰ, ਗੁੰਡੇ ਨੂੰ, ਇੱਕ ਸਾਈਕੋਪੈਥ ਨੂੰ, ਮਾਨਸਿਕ ਤੌਰ ਤੇ ਅਸਥਿਰ ਬੰਦੇ ਨੂੰ ਕਿਵੇਂ ਏਜੰਸੀਆਂ ਨੇ ਬਿਲਡ ਕੀਤਾ, ਕਿਵੇਂ ਉਹਦਾ ਡੇਰਾ ਔਰ ਕਿਵੇਂ ਫਿਰ ਗ੍ਰੈਜੂਅਲੀ ਉਹਨੂੰ ਮੁੱਖ ਧਾਰਾ ਸਿੱਖੀ ਦੇ ਖਿਲਾਫ, ਸਿੱਖਾਂ ਦੇ ਖਿਲਾਫ ਖੜਾ ਕੀਤਾ, ਔਰ ਕਿਵੇਂ ਇਹ ਸਾਰਾ ਪਾਰਟ ਜਿਹਦੀ ਸ਼ੁਰੂਆਤ ਏਜੰਸੀਆਂ ਨੇ ਜ਼ਿਲ੍ਹਾ ਜਲੰਧਰ ਦੇ ਤੱਲਣ ਪਿੰਡ ਦੇ ਵਿੱਚ ਆਪਸੀ ਟਕਰਾਅ ਚੋਂ ਜ਼ਿਮੀਂਦਾਰਾਂ ਦੇ ਔਰ ਦਲਿਤ ਭਾਈਚਾਰੇ ਦੇ ਜਿਹਦੀ ਸ਼ੁਰੂਆਤ ਕੀਤੀ ਸੀ, ਜਿਹਨੂੰ ਫਿਰ ਰਾਪੁਰ ਬੱਲਾਂ ਦੇ ਉਸ ਜਿਹੜਾ ਦੇ ਨਾਲ ਜੋੜ ਕੇ ਔਰ ਉਸ ਚੋਂ ਉਹਨਾਂ ਨੇ ਅੰਮ੍ਰਿਤਵਾਣੀ ਗ੍ਰੰਥ ਕੱਢਿਆ, ਔਰ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਸ ਕਿਸਮ ਦਾ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਹੀ ਨਹੀਂ, ਹੁਣ ਹਰਿਆਣੇ ਦੇ ਵਿੱਚੋਂ ਸਿਰਸਾ ਹੋਏ, ਕਰਨਾਲ ਹੋਏ, ਅੰਬਾਲਾ ਹੋਏ, ਇਹ ਸਾਰੇ ਜ਼ਿਲ੍ਹੇ, ਔਰ ਰਾਜਸਥਾਨ ਦੇ ਜ਼ਿਲ੍ਹੇ ਜਿਸ ਗੰਗਾਨਗਰ ਜ਼ਿਲ੍ਹੇ ਦੇ ਨਾਲ ਇਸ ਰਾਮ ਰਹੀਮ ਜਿਹਨੇ ਆਪਣਾ ਨਾਂ ਰੱਖਿਆ ਹੋਇਆ ਗੁਰਮੀਤ, ਇਸ ਦਾ ਸਬੰਧ ਹੈ। ਕਿਵੇਂ ਰਾਜਸਥਾਨ ਦੇ ਵਿੱਚ ਵੀ ਕਿ ਇਸ ਕਿਸਮ ਦਾ ਮਾਹੌਲ ਅੱਜ ਬਿਲਡ ਕੀਤਾ ਹੈ ਕਿ ਜੀ ਉਹਨਾਂ ਨੇ ਉੱਥੇ ਉਹ ਮੀਟਿੰਗਾਂ ਕਰਵਾ ਰਹੇ ਨੇ, ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੌਦਾ ਸਾਧ ਦੇ ਚੇਲਿਆਂ ਤੇ ਮੁੱਖ ਧਾਰਾ ਸਿੱਖਾਂ ਕਿ ਜਿਵੇਂ ਇਹ ਸਾਰੀ ਲੜਾਈ ਸਿੱਖਾਂ ਦੀ ਹੋਏ, ਔਰ ਉਹਨੂੰ ਪ੍ਰੋਜੈਕਟ ਵੀ ਇਸ ਤਰੀਕੇ ਨਾਲ ਕੀਤਾ ਗਿਆ, ਖਾਸ ਤੌਰ ਤੇ ਜਦੋਂ ਕਿ ਗੁਰਮਤਾ ਉਸ ਦੇ ਖਿਲਾਫ ਆਇਆ, ਉਹਨੇ ਜਿਵੇਂ ਕਿ ਇੱਕ ਬੜੇ ਵੱਡੇ ਡਰਾਮੇ ਭਰੇ ਤਰੀਕੇ ਦੇ ਨਾਲ
ਸਲਾਬਤਪੁਰੇ ਦੇ ਡੇਰੇ ਦੇ ਵਿੱਚ ਜਿਹੜਾ ਆਪਰੇਸ਼ਨ ਅਲਟੀਮੇਟਲੀ ਏਜੰਸੀਆਂ ਦਾ ਆਪਰੇਸ਼ਨ ਸੀ, ਅਸੀਂ ਉਹਦੀ ਗੱਲ ਕਰਾਂਗੇ ਜੀ। ਉਸ ਦਾ ਇੱਕ ਸਮਾਗਮ ਕਰਵਾ ਕੇ ਜੀ ਉਹਨੇ ਜਾਮੇ ਇਨਸਾਨ ਬਣਾਇਆ ਔਰ ਉਹਨੇ 10ਵੇਂ ਪਾਤਸ਼ਾਹ ਵਰਗਾ ਜਿਹੜਾ ਹੈ ਉਹ ਪਹਿਰਾਵਾ ਪਹਿਨ ਕੇ ਜਿਹੜਾ ਆਪਣੇ ਆਪ ਨੂੰ ਉਸ ਜਾਮੇ ਇਨਸਾਨ ਦੇਣ ਵਾਲਾ ਕਰਕੇ, ਔਰ ਜਿਹੜੇ ਇਹਦੇ ਚੇਲੇ ਚੇਲੀਆਂ ਵੀ ਨੇ ਜਿਨ੍ਹਾਂ ਨੂੰ ਪ੍ਰੇਮੀ ਕਹਿ ਕੇ ਸਾਰਾ ਮੀਡੀਆ ਲਈ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਤੇ ਟੈਰਰਿਸਟ ਹੁੰਦਾ ਉਹਦੇ ਨਾਲ ਲੱਗਾ ਹੋਇਆ, ਤੇ ਇਹਨਾਂ ਨੂੰ ਇਹ ਪ੍ਰੇਮੀ ਵੀ ਕਹਿੰਦੇ ਨੇ। ਤੇ ਨਾਲ ਦੀ ਨਾਲ ਉਹਨਾਂ ਦੇ ਗਲਾਂ 'ਚ ਇਨਸਾਨ ਦੇ ਲੌਕਟ ਪਾਏ ਹੋਏ ਨੇ ਔਰ ਉਹ ਸਾਰੇ ਨੂੰ ਇਹ ਬੜਾ ਇੱਕ ਹਿਊਮੈਨਿਟੇਰੀਅਨ ਔਰ ਇਸ ਕਿਸਮ ਦਾ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹ ਸਭ ਤੋਂ ਪਹਿਲਾਂ ਕਿਉਂਕਿ ਜਿਹੜੇ ਤਾਂ ਇਹ ਸਾਰਾ ਇਹ ਘਟਨਾਕ੍ਰਮ ਨੂੰ ਪਿਛਲੇ ਕਈ ਸਾਲਾਂ ਤੋਂ ਫੋਲੋ ਕਰਦੇ ਨੇ, ਉਹ ਸਮਝਦੇ ਨੇ ਕਿ ਵੀ ਇਹ ਸਾਰੀ ਗੇਮ ਕੀ ਹੈ ਔਰ ਇਹ ਸਾਰੇ ਬਿਲਟ ਅਪ ਦਾ ਔਰ ਜਿਹੜੀ ਮੀਡੀਆ ਹਾਈਪ ਕ੍ਰੀਏਟ ਕਰਕੇ ਉਹਨਾਂ ਦਾ ਵੱਡੀ ਗਿਣਤੀ 'ਚ ਉਹਨਾਂ ਨੂੰ ਇਕੱਠੇ ਹੋਣ ਦੇਣਾ ਔਰ ਦੂਸਰੇ ਪਾਸੇ ਇੱਕ ਜਿਹੜਾ ਇੰਸਟੀਚਿਊਟਸ ਬੰਦ ਕਰਕੇ ਇਹ ਵੀ ਮੈਸੇਜ ਦੇਣਾ ਕਿ ਜੀ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਏਗਾ। ਇਹਦਾ ਅਸਲ ਪਰਪਸ ਕੀ ਹੈ ਜਾਂ ਇਹ ਕਿਵੇਂ ਇਹਨਾਂ ਨੇ ਜੋ ਕੁਝ ਜੂਨ 84 ਦੇ ਵਿੱਚ ਕੀਤਾ ਉਸ ਨੂੰ ਹੁਣ ਫੌਜ ਦੇ ਨਾਲ ਉਹਨਾਂ ਨੂੰ ਉਹ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਸ ਕਿਸਮ ਦਾ ਇਸ ਪੀਰੀਅਡ ਦੇ ਵਿੱਚ ਇੱਕ ਕਲਟ ਸਿਸਟਮ ਬਿਲਡ ਕੀਤਾ ਜਿਨ੍ਹਾਂ ਦੇ ਦੁਆਲੇ ਉਹਨਾਂ ਨੇ ਉਹਨਾਂ ਅਣਭੋਲ ਲੋਕਾਂ ਨੂੰ ਜਿਹਨਾਂ ਨੂੰ ਇਹਨਾਂ ਦੇ ਨਾਲ ਜੋੜਿਆ ਔਰ ਕਿਵੇਂ ਮਨੀ ਫਲੋ ਹੋਈ। ਔਰ ਅੱਜ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਪੰਜਾਬ ਦੇ ਜੇ ਅਸੀਂ ਮਾਝਾ, ਮਾਲਵਾ, ਦੁਆਬਾ 3 ਖੇਤਰ ਕਹਿਣੇ ਹੋਣ ਤੇ ਇਹਦਾ ਪ੍ਰਭਾਵ ਸਭ ਤੋਂ ਜ਼ਿਆਦਾ ਮਾਲਵਾ ਖੇਤਰ 'ਚ ਔਰ ਜਿਹੜੇ ਜ਼ਿਲ੍ਹੇ ਨਾਲ ਹੀ ਰਾਜਸਥਾਨ ਔਰ ਹਰਿਆਣੇ ਦੇ ਲੱਗਦੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਜੀ ਇਹਦੇ ਚੇਲੇ ਚੇਲੀਆਂ ਨੇ ਜੀ। ਸੋ ਇਹਨੂੰ ਮਾਲਵੇ ਦੇ ਵਿੱਚ ਬਿਲਡ ਕੀਤਾ। ਦੁਆਬੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਨੂਰਮਹਿਲ ਪਿੰਡ ਦੇ ਵਿੱਚ ਆਸ਼ੂਤੋਸ਼ ਜਿਹਨੂੰ ਜਿਉਂਦੇ ਜੀ ਵੀ ਮੀਡੀਆ ਨੇ ਔਰ ਏਜੰਸੀਆਂ ਨੇ ਬਿਲਡ ਕੀਤਾ ਔਰ ਮਰਨ ਤੋਂ ਬਾਅਦ ਈਵਨ ਕੋਰਟ ਦੇ ਆਰਡਰ ਦੇ ਥੱਲੇ ਉਹਨੂੰ ਫੂਕਣ ਨਹੀਂ ਦਿੱਤਾ ਗਿਆ ਔਰ ਉਹਨੂੰ ਮੜਾ ਕੇ ਉੱਥੇ ਰੱਖ ਦਿੱਤਾ ਔਰ ਉਹਨੂੰ ਇੱਕ ਜਿਉਂਦਾ ਰੱਬ ਬਣਾ ਕੇ ਲੈਨਿਨ ਬਣਾ ਦਿੱਤਾ, ਜਿਵੇਂ ਕਦੇ ਉਹਦਾ ਬੁੱਤ ਜਿਹੜਾ ਹੈ ਉਹਨਾਂ ਨੇ ਉਹਨੂੰ ਐਨਬਾਮ ਕਰਕੇ ਉੱਥੇ ਮਾਸਕੋ ਦੇ ਵਿੱਚ ਰੱਖਿਆ ਸੀ। ਔਰ ਮਾਝੇ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਕੁਆਇਟਲੀ, ਕਿਉਂਕਿ ਉਹ ਸਾਹਮਣੇ ਆ ਕੇ ਚੈਲੰਜਿੰਗ ਲੋਕ ਨਹੀਂ ਨੇ, ਇਸ ਲਈ ਸਿੱਖ ਜਿਹੜੇ ਨੇ ਉਸ ਖਤਰੇ ਨੂੰ ਬਿਨਾਂ ਸਮਝੇ ਕਈ ਉਸ ਚੁੰਗਲ 'ਚ ਫਸੇ ਹੋਏ ਨੇ ਜਾਂ ਫਸ ਜਾਂਦੇ ਨੇ। ਰਾਧਾ ਸੁਆਮੀ ਕਿ ਕਿਵੇਂ ਮਾਝਾ ਰਾਧਾ ਸੁਆਮੀਆਂ ਦੇ ਹਵਾਲੇ ਹੈ ਔਰ ਉਹਨਾਂ ਦੀ ਪਹੁੰਚ ਵੀ ਬੜੀ ਦੂਰ ਤੱਕ ਹੈ। ਉਸ ਤੋਂ ਇਲਾਵਾ ਵੀ ਦੁਆਬਾ ਆਸ਼ੂਤੋਸ਼ ਨੂੰ ਬਿਲਡ ਕੀਤਾ ਔਰ ਮਾਲਵੇ ਦੇ ਵਿੱਚ ਔਰ ਨਾਲ ਲੱਗਦੇ ਹਰਿਆਣਾ, ਰਾਜਸਥਾਨ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਸੌਦਾ ਸਾਧ ਨੂੰ ਕੀਤਾ। ਹੁਣ ਇਸ ਬੰਦੇ ਦਾ ਓਰੀਜਨ ਜਿਹੜਾ ਹੈ ਉਹ ਜ਼ਿਲ੍ਹਾ ਗੰਗਾਨਗਰ ਦੇ ਇੱਕ ਪਿੰਡ 'ਚ ਇੱਕ ਆਮ ਸਧਾਰਨ ਜਿਹੜਾ ਸਿੱਖ ਕਿਸਾਨ ਦੇ ਘਰ ਦਾ ਹੈ ਔਰ ਜਿਹੜਾ ਡੇਰਾ ਇਹ ਸਰਸਾ ਕਰਕੇ ਜਾਂ ਸੱਚਾ ਸੌਦਾ ਸਿਰਸਾ ਕਰਕੇ ਜਾਣਿਆ ਜਾਂਦਾ। ਇਨਫੈਕਟ ਇਹ ਰਾਧਾ ਸੁਆਮੀ ਬਿਆਸ ਡੇਰੇ ਦੀ ਇੱਕ ਬ੍ਰਾਂਚ ਸੀ ਜਿੱਥੇ ਕਦੇ ਕੋਈ ਭੇਜਿਆ ਗਿਆ ਔਰ ਸ਼ਾਹ ਕਿ ਕੀ ਉਹਦਾ ਨਾਂ ਹੈ। ਇਹਨਾਂ ਦੇ ਤਾਂ ਹਿਸਟਰੀ ਵੀ ਦੇਖਣੀ ਵਕਤ ਜ਼ਾਇਆ ਕਰਨਾ ਹੈ, ਪਰ ਅਸੀਂ ਉਹਨਾਂ ਦੇ ਲਈ ਇਹ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰਾ ਕੁਝ ਕੀ ਬਿਲਟ ਅਪ ਹੈ ਕਿ ਫਿਰ ਕਿਵੇਂ ਉਹਨੂੰ 80ਵਿਆਂ ਦੇ ਵਿੱਚ ਜਦੋਂ ਸਾਡੀ ਇੱਕ ਪਾਸੇ ਆਜ਼ਾਦੀ ਦੇ ਲਈ ਖਾਲਿਸਤਾਨ ਦੀ ਲਹਿਰ ਚੱਲ ਰਹੀ ਸੀ ਔਰ ਕਿਵੇਂ ਉਸ ਸ਼ਾਹ ਦੇ ਤੁਰਦੇ ਹੋਣ ਤੋਂ ਬਾਅਦ ਇਹਨੂੰ ਲਿਆ ਕੇ ਬਿਠਾਇਆ ਗਿਆ, ਬਿਲਟ ਕੀਤਾ ਗਿਆ। ਸ਼ੁਰੂ 'ਚ ਜੁਝਾਰੂਆਂ ਨਾਲ ਸਬੰਧਾਂ ਦੀ ਗੱਲ ਵੀ ਹੋਈ ਕਿਉਂਕਿ ਇਹ ਇੱਕ ਇਹਨਾਂ ਦਾ ਤਰੀਕਾ ਸੀ ਉਸ ਪੀਰੀਅਡ ਦੇ ਵਿੱਚ ਕਿ ਡੇਰਿਆਂ ਰਾਹੀਂ ਉਹਨਾਂ ਨੇ ਕਿਵੇਂ ਘੁਸਪੈਠ ਵੀ ਕੀਤੀ ਔਰ ਡੇਰੇ ਇੱਕ ਮਿਲਣ ਦੀ ਥਾਂ ਵੀ ਸੀ ਔਰ ਇਹ ਇੱਕ ਇੰਟੈਲੀਜੈਂਸ ਦੇ ਸੈਂਟਰ ਵੀ ਸੀ। ਸੋ ਇਸ ਸਾਰੇ ਨੈਟਵਰਕ ਦੇ ਪਿੱਛੇ ਬਹੁਤ ਵੱਡਾ ਜਿਹੜਾ ਇਹਨਾਂ ਦਾ ਨੈਟਵਰਕ ਕੰਮ ਕਰਦਾ ਰਿਹਾ। ਔਰ ਈਵਨ ਜਦੋਂ ਅਸੀਂ ਪਹਿਲੀ ਵਾਰ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨ ਸਨ ਪੰਜਾਬ ਦੇ, ਰਿਟਾਇਰ ਨੇ ਹੁਣ, ਉਹਨਾਂ ਦੇ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਇਹ ਗੱਲ ਟੀਵੀ ਔਰ ਉਹ ਜਿਹੜੀ ਉਹਨਾਂ ਦੀ ਵੀਡੀਓ ਹੈ ਦੇਖੀ ਜਾ ਸਕਦੀ ਹੈ ਗੂਗਲ ਕਰਕੇ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਸਲਾਬਤਪੁਰੇ ਦੇ ਵਿੱਚ ਇਹ ਸਾਰਾ ਸਮਾਗਮ ਕਰਕੇ ਜਾਮੇ ਇਨਸਾਨ ਔਰ ਪੁਸ਼ਾਕ 10ਵੇਂ ਪਾਤਸ਼ਾਹ ਦੀ ਤਰਜ਼ ਤੇ ਪਹਿਨਣ ਦਾ, ਉਹਨਾਂ ਨੇ ਕਿਹਾ ਸੀ ਸ਼ਸ਼ੀ ਕਾਂਤ ਨੇ ਕਿ ਮੈਂ ਡਾਇਰੈਕਟਰ ਜਨਰਲ ਸੀ ਇੰਟੈਲੀਜੈਂਸ ਦਾ ਪੰਜਾਬ ਦਾ, ਉਦੋਂ ਬਾਅਦ ਚੋਂ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ, ਵੀ ਮੈਨੂੰ ਸੁਖਬੀਰ ਬਾਦਲ ਨੇ ਸੱਦ ਕੇ ਕਿਹਾ ਕਿ ਵੀ ਇਹ ਕਰਨਾ ਔਰ ਅਸੀਂ ਉਸ ਵੇਲੇ 2 ਲੱਖ ਕੇ 3 ਲੱਖ ਉਹ ਪੁਸ਼ਾਕ ਵੀ ਅਸੀਂ ਤਿਆਰ ਕਰਵਾਈ, ਉਸ ਨੂੰ ਅੰਦਰ ਭਿਜਵਾਇਆ ਔਰ ਫਿਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਸ ਦੀਆਂ ਫੋਟੋਗ੍ਰਾਫਸ ਵੀ ਹੋਣ ਔਰ ਮੀਡੀਆ 'ਚ ਅਜੀਤ, ਇੰਡੀਅਨ ਐਕਸਪ੍ਰੈਸ, ਦੂਜਿਆਂ 'ਚ ਵੀ ਜਿਹੜਾ ਐਡਵਰਟਾਈਜ਼ਮੈਂਟਸ ਲੱਗੀਆਂ ਉਹਦਾ ਖਰਚਾ ਅਸੀਂ ਦਿੱਤਾ। ਸੋ ਜ਼ਾਹਰ ਹੈ ਕਿ ਜੇ ਪੰਜਾਬ ਦਾ ਇੰਟੈਲੀਜੈਂਸ ਚੀਫ ਜਿਹੜਾ ਹੈ ਇਹ ਗੱਲ ਇਹ ਉਸ ਦੀ ਜ਼ਿੰਮੇਵਾਰੀ ਲੈਂਦਾ, ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਇਹ ਸਰਕਾਰ ਸੁਖਬੀਰ ਬਾਦਲ ਦੀ ਸੀ ਜਾਂ ਉਸ ਤੋਂ ਪਹਿਲਾਂ ਕਿਸੇ ਹੋਰ ਦੀ ਸੀ
ਕੈਪਟਨ ਅਮਰਿੰਦਰ ਦਾ ਟੱਬਰ ਜਿਹੜਾ ਉਹ ਜਦੋਂ ਉਹਨੂੰ ਉਹਦੇ ਖਿਲਾਫ ਕੇਸ ਵੀ ਹੋਇਆ ਤੇ ਉਹਦੀ ਘਰਵਾਲੀ ਅਮਰਿੰਦਰ ਦੀ पुनीत कौर नहीं, पिताजी ऐसे नहीं हो सकते, पिताजी वैसे नहीं हो सकते, इस किस्म का इंटरव्यू सामने आया। और जे जिक्र करिए फिर एक लंबी लाइन लगेगी कि भाई वोट पॉलिटिक्स दे विच कौन कौन ਉਹਦੇ ਕੋਲ ਗਿਆ ਔਰ ਲਗਾਤਾਰ ਹਾਜ਼ਰੀਆਂ ਲਵਾਉਂਦਾ ਰਿਹਾ ਪਿਛਲੀਆਂ ਚੋਣਾਂ ਦੇ ਵੇਲੇ, ਕਿਵੇਂ ਈਵਨ ਕਿੰਨੇ ਅਕਾਲੀ ਐਮਐਲਏ 9-10 ਜਿਹੜੇ ਬਾਅਦ ਭਾਵੇਂ ਆਪਣੀਆਂ ਸੀਟਾਂ ਹਾਰੇ ਵੀ ਇਕੱਠੇ ਹੋ ਕੇ ਉਹਨਾਂ ਨੇ ਉਹਨੂੰ ਸਪੋਰਟ ਦਿੱਤੀ, ਪਬਲਿਕ ਫੰਕਸ਼ਨ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਜੇ ਇਸ ਜਿਹੜੀ ਪ੍ਰੈਜ਼ੈਂਟ ਬਿਲਟ ਅਪ ਹੈ ਇਹਨੂੰ ਸਮਝਣਾ ਸੌਖਾ ਹੋਏਗਾ ਜੇ ਅਸੀਂ ਇਸ ਸਾਰੇ ਸਿਸਟਮ ਨੂੰ ਸਮਝੀਏ ਕਿ ਏਜੰਸੀਆਂ ਕਿਵੇਂ ਆਪਰੇਟ ਕਰਦੀਆਂ ਔਰ ਅਲਟੀਮੇਟਲੀ ਇਸ ਗੱਲ ਵੱਲ ਦੇਖੀਏ ਵੀ ਇਸ ਚੋਂ ਕੱਢਣਾ ਕੀ ਚਾਹੁੰਦੇ ਨੇ। ਪਰ ਇੱਕ ਨਜ਼ਰ ਜਿਹੜੀ ਹੈ, ਕਿਉਂਕਿ ਇਹ ਜਿਹੜਾ ਹੁਣ ਜਿਹੜੇ ਕੇਸ ਦਾ ਫੈਸਲਾ 25 ਨੂੰ ਸੁਣਾਇਆ ਜਾਣਾ ਹੈ CBI ਸਪੈਸ਼ਲ ਕੋਰਟ ਵੱਲੋਂ, ਉਹਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ। ਜਿਹੜਾ ਉਸ ਦੇ ਖਿਲਾਫ ਕੇਸ ਸੀ ਕਿ ਭਾਈ ਉਹਨੇ ਰਿਲੀਜੀਅਸ ਸੈਂਟੀਮੈਂਟ ਹਰਟ ਕੀਤੇ 10ਵੇਂ ਪਾਤਸ਼ਾਹ ਦੀ ਵਰਗੀ ਪੋਸ਼ਾਕ ਪਹਿਨ ਕੇ, ਔਰ ਦੂਸਰਾ ਉਹ ਕੇਸ ਆਲਰੇਡੀ ਡਿਸਮਿਸ ਕਰ ਚੁੱਕੇ ਨੇ ਔਰ ਉਹਦੇ ਚ ਈਵਨ ਅਕਾਲੀਆਂ ਦਾ ਬਾਦਲਕਿਆਂ ਦਾ ਰੋਲ ਵੀ ਸੀ। ਪਹਿਲਾਂ ਜਿਹਨੇ ਕੀਤਾ ਸੀ ਉਹਨਾਂ ਦੇ ਜ਼ਿਲ੍ਹਾ ਆਫਿਸ ਬੇਅਰ ਅਕਾਲੀ ਦਲ ਦਾ, ਉਹਨੇ ਵਾਪਸ ਵੀ ਲੈ ਲਿਆ ਸੀ। ਫਿਰ ਉਹਨੇ ਢਿੱਲਾ ਜਿਹਾ ਪਰਸਿਊ ਕੀਤਾ ਕਿਉਂਕਿ ਉਹ ਬਠਿੰਡੇ 'ਚ ਕੇਸ ਰਜਿਸਟਰ ਹੋਇਆ ਸੀ, ਸਲਾਬਤਪੁਰਾ ਬਠਿੰਡੇ 'ਚ ਹੈ। ਸੋ ਇਸ ਕੇਸ ਦਾ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਅਥਾਰਟੀਜ਼ ਹੋਣ, ਪੁਲਿਸ ਹੋਏ ਔਰ ਮੀਡੀਆ ਹੋਏ, ਇਹਨੂੰ ਇੱਕ ਸਿੱਖਾਂ ਔਰ ਸੌਦਾ ਸਾਧ ਦੇ ਚੇਲਿਆਂ 'ਚ ਟਕਰਾਅ ਦੇ ਤੌਰ ਤੇ ਪੇਸ਼ ਕਰ ਰਹੇ ਨੇ, ਉਸ ਚੋਂ ਇਸ ਇੰਟੈਂਸ਼ਨ ਨੂੰ ਹੋਰ ਵੀ ਬਲ ਮਿਲਦਾ ਹੈ ਕਿ ਬਈ ਇਹ ਅਲਟੀਮੇਟਲੀ ਸਿੱਖਾਂ ਨੂੰ ਇੱਕ ਪਾਸੇ ਸਕੇਅਰ ਕਰਨ ਲਈ ਵੀ ਹੈ, ਇਹ ਦੱਸਣ ਦੇ ਲਈ ਕਿ ਭਾਈ ਜਿੰਨਾ ਤੁਸੀਂ ਦੇਖੋ, ਜੇ ਤੁਹਾਡੇ ਸਰਬੱਤ ਖਾਲਸੇ 'ਚ 5 ਲੱਖ ਲੋਕ ਆਏ ਸੀ, ਇੱਥੇ ਦੇਖੋ 2 ਲੱਖ 3 ਲੱਖ ਤਾਂ ਫੈਸਲਾ ਸੁਣਨ ਲਈ ਪਹੁੰਚ ਗਏ ਕਿ ਵੀ ਇਹ ਤੁਹਾਡੇ ਬਰਾਬਰ ਦੀ ਧਿਰ ਨੇ ਔਰ ਅਸੀਂ ਜਿਹੜਾ ਇਹਨਾਂ ਨੂੰ ਹੁਣ ਵਰਤਾਂਗੇ ਤੁਹਾਡੇ ਗਲ 'ਚ ਪਵਾਉਣ ਲਈ। ਔਰ ਮੈਂ ਸਮਝਦਾ ਹਾਂ ਵੀ ਭਾਵੇਂ ਇਸ ਨੂੰ ਤੁਸੀਂ ਇਤਿਹਾਦ ਦੇ ਤੌਰ ਤੇ ਕਹੋ, ਪਰ ਇਸ ਪੀਰੀਅਡ ਦੇ ਵਿੱਚ ਜਥੇਦਾਰ ਅਕਾਲ ਤਖਤ ਦਾ ਜਿਹੜਾ ਨਕਾਰਿਆ ਹੋਇਆ ਜਥੇਦਾਰ ਹੈ, ਇਹ ਕਹਿਣਾ ਕਿ ਜੀ ਗੁਰਦੁਆਰਿਆਂ ਦੀ ਸੁਰੱਖਿਆ ਕਰੋ ਤੇ ਦੂਜਾ ਤੀਜਾ ਕਰੋ, ਇਹ ਵੀ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਖਾਤੇ 'ਚ ਜਾ ਕੇ ਡਿੱਗਦਾ ਹੈ ਜਿਵੇਂ ਕਿ ਇਹ ਲੜਾਈ ਸਿੱਖਾਂ ਔਰ ਇਹਨਾਂ ਦੀ ਹੋਏ। ਹਾਲਾਂਕਿ ਹੁਣ ਇਹਦੇ ਖਿਲਾਫ ਹੋਰ ਵੀ ਕੇਸ ਨੇ ਔਰ ਉਹ ਕੇਸ ਕੀ ਨੇ? ਇਹ ਜਿਹੜਾ ਕੇਸ ਹੈ ਇਹ 2002 'ਚ ਜਿਹੜਾ ਇੱਕ ਸਾਧਵੀ ਨੇ, ਕਿਉਂਕਿ ਜਿਹੜੇ ਇਹਦੇ ਰਹਿੰਦੇ ਨੇ ਉਹਨਾਂ ਨੂੰ ਉਹ ਸਾਧੂ ਤੇ ਸਾਧਵੀਆਂ ਕਹਿੰਦੇ ਨੇ, ਔਰ ਇਹ ਜਿਹੜਾ ਇਸ ਤੋਂ ਪਹਿਲਾਂ ਇੱਕ ਗੱਲ ਮੈਂ ਪੋਲੀਟੀਕਲੀ ਵੀ ਦੱਸਦੇ ਹਾਂ ਕਿ ਸੌਦਾ ਸਾਧ ਨੇ ਪਿਛਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵੀ ਔਰ ਅਸੈਂਬਲੀ ਚੋਣਾਂ ਹਰਿਆਣੇ ਦੇ ਵੇਲੇ ਵੀ ਫੁੱਲ ਫਲੈਜਡ ਸਪੋਰਟ ਬੀਜੇਪੀ ਨੂੰ ਦਿੱਤੀ ਸੀ। ਔਰ ਉਸ ਤੋਂ ਬਾਅਦ ਖੱਟੜ ਦੇ ਸਹੁੰ ਚੁੱਕ ਸਮਾਗਮ ਵੇਲੇ ਔਰ ਜਿਹੜਾ ਪਹਿਲਾ ਜਲਸਾ ਕੀਤਾ ਉਹਦੇ 'ਚ ਸੌਦਾ ਸਾਧ ਔਰ ਉਹਦੇ ਚੇਲੇ ਪ੍ਰੋਮੀਨੈਂਸ ਦੇ ਨਾਲ ਜਿਹੜੇ ਨੇ ਉਹ ਉੱਤੇ ਬੈਠੇ ਸੀ। ਔਰ ਹਰਿਆਣਾ ਸਰਕਾਰ ਫੁੱਲੀ ਜਿਹੜਾ ਹੈ ਉਹ ਬੇਸ਼ੱਕ ਮੋਦੀ ਦਾ ਸਵੱਛ ਭਾਰਤ ਅਭਿਆਨ ਹੋਏ ਉਹਦੇ 'ਚ ਵੀ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ। ਹਰਿਆਣਾ ਦੀ ਮਿਨਿਸਟਰੀ ਵੱਲੋਂ ਸਪੋਰਟਸ ਦੇ ਨਾਂ ਥੱਲੇ ਕਿ ਜਿਨ੍ਹਾਂ ਦੇ ਖੋਲੇ ਸਕੂਲਾਂ 'ਚ ਬੱਚੇ ਬੜੇ ਸਪੋਰਟ ਚਾਹੁੰਦੇ ਨੇ ਉਹਨਾਂ ਨੂੰ ਐਕਸਟਰਾ ਮਨੀ ਦਿੱਤੀ ਗਈ। ਔਰ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜੀ ਇੱਕ ਹੋਰ ਬ੍ਰਾਂਚ ਬੀਜੇਪੀ ਦੀ ਹੈ ਨਾਮਧਾਰੀ ਸੈਕਟ, ਬੇਸ਼ੱਕ ਬਾਬਾ ਰਾਮ ਸਿੰਘ ਨਾਮਧਾਰੀ ਦੀ ਗੱਲ ਕਰਦੇ ਹਾਂ ਅਸੀਂ, ਉਹਨਾਂ ਦੀ ਕੁਰਬਾਨੀ ਦਾ ਔਰ ਉਹਨਾਂ ਕੁੱਕਿਆਂ ਦੀ ਜਿਹੜੇ ਤੋਪਾਂ ਸਾਹਮਣੇ ਖਲੋਤੇ ਜ਼ਿਕਰ ਕਰਦੇ, ਪਰ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ ਫਿਰ 1920 ਤੋਂ ਬਾਅਦ ਇਹ ਬ੍ਰਿਟਿਸ਼ ਸਾਮਰਾਜ ਦੇ ਰਹੇ ਔਰ ਇਹ ਪੱਕੇ ਹਿੰਦੂ ਤਵੀਆਂ ਦੇ ਜੇ ਪੱਕੇ ਸੈੱਲ ਕੋਈ ਸਿੱਖਾਂ ਦੇ ਵਿੱਚ ਉਹਨਾਂ ਨੇ ਸਥਾਪਿਤ ਕੀਤੇ ਹੋਏ ਨੇ ਜਿਹੜੇ ਅਜੇ ਵੀ ਅੱਗ ਦੇ ਨਾਲ ਫੇਰੇ ਲੈਂਦੇ ਨੇ ਔਰ ਹਮੇਸ਼ਾ ਇਹਨਾਂ ਨੂੰ ਸਪੋਰਟ ਕਰਦੇ ਨੇ, ਉਹ ਨਾਮਧਾਰੀ ਸੈਕਟ ਹੈ। ਔਰ ਸਿਰਸੇ ਦੇ ਵਿੱਚ ਨਾਮਧਾਰੀਆਂ ਦਾ ਵੀ ਬੜਾ ਵੱਡਾ ਡੇਰਾ ਹੈ ਜੀਵਨਪੁਰਾ ਨਾਂ ਦੀ ਥਾਂ ਦੇ ਉੱਤੇ। ਔਰ ਇੱਕ ਵੀਡੀਓ ਜਿਹੜੀ ਕਿ ਪਿਛਲੇ 2 ਦਿਨ ਤੋਂ ਸਾਹਮਣੇ ਆਈ ਕਿ ਕਿਵੇਂ ਇਹਨਾਂ ਦਾ ਪੂਰਾ ਡੈਲੀਗੇਸ਼ਨ ਨਾਮਧਾਰੀਆਂ ਦਾ ਜਿਹੜਾ ਹੈ ਉਹ ਉੱਥੇ ਸੌਦਾ ਸਾਧ ਦੇ ਸਿਰਸੇ ਦੇ ਜੀਵਨਪੁਰ ਤੋਂ ਉਹਦੇ ਡੇਰੇ 'ਚ ਗਿਆ। ਉਹਦੇ ਹਜ਼ਾਰਾਂ ਫਾਲੋਅਰ ਬੈਠੇ ਹੋਏ ਨੇ, ਉੱਤੇ ਚੜ੍ਹ ਕੇ ਬੈਠਾ ਹੈ ਸ਼ਤੂੰਗੜਾ ਔਰ ਉਹ ਸਾਰਾ ਡੈਲੀਗੇਸ਼ਨ ਸਾਹਮਣੇ ਜਾ ਕੇ ਉਹਨੂੰ ਮੱਥਾ ਵੀ ਟੇਕਦੇ ਨੇ ਔਰ ਫਿਰ ਮਾਈਕ੍ਰੋਫੋਨ ਤੇ ਆ ਕੇ ਕਹਿੰਦੇ ਨੇ ਜੀ ਕਿ ਅਸੀਂ ਫੁੱਲੀ ਬਾਬਾ ਜੀ ਦਾ ਸਪੋਰਟ ਕਰਦੇ ਹਾਂ ਔਰ ਇਹਨਾਂ ਨੇ ਬਹੁਤ ਲੋਕ ਭਲਾਈ ਦੇ ਕੰਮ ਕੀਤੇ ਨੇ। ਸੋ ਜਦੋਂ ਤੁਸੀਂ ਇਹ ਲਾਈਨਅਪ ਦੇਖਦੇ ਹੋ ਬੀਜੇਪੀ ਦਾ ਐਜ਼ ਏ ਪੋਲੀਟੀਕਲ ਪਾਰਟੀ, ਉਹਨਾਂ ਦੇ ਸੈਕਟ ਨਾਮਧਾਰੀ ਦਾ ਔਰ ਕੁੱਲ ਮਿਲਾ ਕੇ ਈਵਨ ਅਮਰਿੰਦਰ ਦਾ ਵੀ ਰਿਪੀਟਡਲੀ ਜਾਣਾ, ਔਰ ਮੈਂ ਹੁਣ ਜਦੋਂ ਅਮਰਿੰਦਰ ਵੱਲ ਦੇਖਦਾ ਤੇ ਮੈਂ ਉਹਨੂੰ ਬੀਜੇਪੀ ਤੋਂ ਡਿਫਰੈਂਟ ਕਰਕੇ ਨਹੀਂ ਦੇਖਦਾ ਜੋ ਉਹਦੀ ਅਪਰੋਚ ਸਾਰੇ ਮੁੱਦੇ ਤੇ ਹੈ। ਔਰ ਇਸ ਸਾਰੇ 'ਚ ਇਹ ਕੇਸ ਕੀ ਹੈ ਔਰ ਇਹ ਜਿਹੜੀ ਮੀਡੀਆ ਰਿਪੋਰਟਸ ਨੇ ਉਹ ਦੱਸਦੀਆਂ ਨੇ ਕਿ ਭਾਈ 2002 ਦੇ ਵਿੱਚ
ਜਿਹੜਾ ਇਹ ਕੇਸ ਸਭ ਤੋਂ ਪਹਿਲਾਂ ਸਾਹਮਣੇ ਆਇਆ ਜਦੋਂ ਕਿ ਇੱਕ ਸਾਧਵੀ ਨੇ ਇਹ ਇਲਜ਼ਾਮ ਲਾਇਆ ਕਿ ਵੀ ਮੇਰੇ ਨਾਲ ਇਹਨੇ ਬੜਾ ਜ਼ਬਰ ਜਨਾਹ ਕੀਤਾ, ਧੱਕਾ ਕੀਤਾ, ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕੇਸ ਗਿਆ। ਔਰ ਪੰਜਾਬ ਹਰਿਆਣਾ ਇਹ 2002 ਦੀ ਗੱਲ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਸਾਰੇ ਨੂੰ ਦੇਖ ਕੇ ਉਹਨੂੰ ਲੱਗਾ ਵੀ ਕੇਸ ਦੇ ਵਿੱਚ ਮੈਰਿਟਸ ਨੇ, ਔਰ ਉਹਨਾਂ ਨੇ ਜਿਹੜਾ ਇਹਨੂੰ CBI ਦੇ ਸਪੈਸ਼ਲ ਕੋਰਟ ਦੇ ਹਵਾਲੇ ਕਰ ਦਿੱਤਾ। 2007 ਦੇ ਵਿੱਚ ਜਿਹੜਾ ਇਹ ਇਹਦਾ ਟ੍ਰਾਇਲ ਸ਼ੁਰੂ ਹੋਇਆ। ਹੁਣ 2000 ਤੁਸੀਂ ਦੇਖੋ ਟਾਈਮ ਫਰੇਮ, ਜੁਡੀਸ਼ਰੀ ਵੀ ਕਿਵੇਂ ਗੇਮਾਂ ਖੇਡਦੀ ਹੈ ਕਿ 2002 ਤੋਂ ਬਾਅਦ ਇਹਦਾ ਟ੍ਰਾਇਲ 2007 ਦੇ ਵਿੱਚ ਸ਼ੁਰੂ ਹੋਇਆ, ਔਰ ਇਸ ਦੇ ਨਾਲ ਹੀ ਇੱਕ ਹੋਰ ਇਹਦੀ ਟਰਨ ਆ ਗਈ ਕੇਸ ਦੀ ਕਿ ਇੱਕ ਰਣਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਇਹਨਾਂ ਦੇ ਇਨਰ ਡਿਸੀਜਨ ਮੇਕਿੰਗ ਦਾ ਹਿੱਸਾ ਸੀ, ਉਹਦਾ ਮਰਡਰ ਹੋ ਗਿਆ। ਉਹ ਮੈਨੇਜਮੈਂਟ ਕਮੇਟੀ ਦੇ ਵਿੱਚ ਸੀ, ਔਰ ਇਹ ਜਿਹੜਾ ਉਸ ਪੀਰੀਅਡ 'ਚ ਰਣਜੀਤ ਸਿੰਘ ਨੇ ਇੱਕ ਐਨੋਨਿਮਸ ਲੈਟਰ ਪ੍ਰਾਈਮ ਮਿਨਿਸਟਰ ਦੇ ਨਾਂ ਲਿਖਿਆ ਸੀ, ਜਿਹਦੇ ਉਹਨੇ ਕਿਹਾ ਸੀ ਕਿ ਇਹ ਜੋ ਕੁਝ ਚੱਲ ਰਿਹਾ ਇੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਬੱਚੀਆਂ ਦਾ ਸ਼ੋਸ਼ਣ ਹੋ ਰਿਹਾ ਹੈ, ਮਰਡਰ ਹੋ ਰਹੇ ਨੇ, ਔਰ ਬਹੁਤ ਜਿਹੜਾ ਇਸ ਕਿਸਮ ਦਾ ਗਲਤ ਕੰਮ ਅੰਦਰ ਚੱਲ ਰਹੇ ਨੇ, ਔਰ ਇਹਨਾਂ ਨੂੰ ਰੋਕਿਆ ਜਾਏ। ਔਰ ਉਸ ਦਾ ਜਿਹੜਾ ਅਲਟੀਮੇਟਲੀ ਮਰਡਰ ਕਰ ਦਿੱਤਾ ਗਿਆ। ਔਰ ਇਹ ਰਣਜੀਤ ਸਿੰਘ ਮਰਡਰ ਤੋਂ ਬਾਅਦ ਇੱਕ ਅਸੀਂ ਹੋਰ ਦੇਖਦੇ ਹਾਂ ਕਿ ਇੱਕ ਰਾਮਚੰਦਰ ਛਤਰਪਤੀ ਨਾਂ ਦਾ ਇਮਾਨਦਾਰ ਹਿੰਦੂ ਹੈ ਜਰਨਲਿਸਟ, ਜਿਹੜਾ ਕਿ ਪੂਰਾ ਸੱਚ ਇੱਕ ਮੈਗਜ਼ੀਨ ਕੱਢਦਾ ਸੀ, ਉਹਨੇ ਜਿਹੜਾ ਇਸ ਸਾਰੇ ਕੇਸ ਨੂੰ ਡਿਸਕਸ ਕੀਤਾ ਕਿ ਰਣਜੀਤ ਸਿੰਘ ਦਾ ਕਿਵੇਂ ਮਰਡਰ ਹੋਇਆ, ਜਿਹੜਾ ਅੰਦਰੂਨੀ ਤੌਰ ਤੇ ਇਹਨੇ ਲੈਟਰ ਲਿਖਿਆ ਸੀ। ਔਰ ਇਸ ਰਾਮਚੰਦਰ ਦਾ ਵੀ 2002 ਦੇ ਵਿੱਚ ਜਿਹੜਾ ਉਹ ਮਰਡਰ ਕਰ ਦਿੱਤਾ ਗਿਆ, ਕਿਉਂਕਿ ਉਹਨੇ ਹੀ ਸਭ ਤੋਂ ਪਹਿਲਾਂ ਇਸ ਕੇਸ ਨੂੰ ਬਾਹਰ ਲਿਆਂਦਾ ਸੀ। ਹੁਣ ਇਸ ਛਤਰਪਤੀ ਨੇ, ਕਿਉਂਕਿ ਉਹਨੇ ਹੋਰ ਵੀ ਜਿਹਨੂੰ ਐਕਟਸ ਆਫ ਓਮਿਸ਼ਨ ਐਂਡ ਕਮਿਸ਼ਨ ਕਹਿੰਦੇ ਨੇ, ਉਹ ਸਾਹਮਣੇ ਲਿਆਂਦੇ ਸੀ। ਔਰ ਇਸ ਕੇਸ ਨੂੰ ਜਦੋਂ ਕਿ ਰਾਮਚੰਦਰ ਛਤਰਪਤੀ ਦਾ ਮਰਡਰ ਕਰ ਦਿੱਤਾ ਗਿਆ ਤਾਂ ਉਹਦਾ ਲੜਕਾ ਅੰਸ਼ੂਲ ਜਿਹੜਾ ਉਹ ਇਸ ਕੇਸ ਨੂੰ ਆਪਣੇ ਪਿਓ ਦੇ ਮਰਡਰ ਨੂੰ ਲੀਡ ਕਰ ਰਿਹਾ, ਜਿਹੜਾ ਕੇਸ ਅਜੇ ਵੀ ਪੈਂਡਿੰਗ ਹੈ ਸਪੈਸ਼ਲ ਕੋਰਟਸ ਦੇ ਕੋਲ CBI ਦੇ। ਹੁਣ ਇਹ ਕੇਸ ਤੁਸੀਂ ਰਣਜੀਤ ਸਿੰਘ ਦੇ ਮਰਡਰ ਦਾ ਦੇਖਦੇ ਹੋ, ਇਸ ਛਤਰਪਤੀ ਦੇ ਮਰਡਰ, ਇਹ ਅੱਡ ਕੇਸ ਨੇ ਜਿਨ੍ਹਾਂ ਦਾ ਇਸ ਨਾਲ ਜਿਹਦਾ ਫੈਸਲਾ ਹੋਣਾ ਕੋਈ ਤਾਲੁਕ ਨਹੀਂ। ਇਹ ਤਾਂ ਉਹ ਸਾਧਵੀ ਦਾ ਕੇਸ ਹੈ ਜਿਹਦਾ 2002 ਦੇ ਵਿੱਚ ਹਾਈ ਕੋਰਟ 'ਚ ਟ੍ਰਾਇਲ ਹੋਇਆ ਔਰ ਦੂਸਰਾ ਚੱਲਿਆ। ਹੁਣ 2014 ਦੇ ਵਿੱਚ ਇੱਕ ਹੋਰ ਖਤਰਨਾਕ ਕੇਸ ਕੈਸਟ੍ਰੇਸ਼ਨ ਦਾ। ਹੁਣ ਕੈਸਟ੍ਰੇਸ਼ਨ ਹੁੰਦਾ ਹੈ ਜਦੋਂ ਕਿ ਤੁਸੀਂ ਕਿਸੇ ਨੂੰ ਨਪੁੰਸਕ ਬਣਾ ਦਿੰਦੇ ਹੋ, ਔਰ ਇਹ ਕੇਸ ਸਾਹਮਣੇ ਆਇਆ। ਹੰਸਰਾਜ ਚੌਹਾਨ ਨਾਂ ਦੇ ਬੰਦੇ ਨੇ ਕਿਹਾ ਕਿ ਭਾਈ ਅੰਦਰ ਜਿਹੜਾ ਹੈ ਇਹ ਤਾਂ 400 ਤੋਂ ਜ਼ਿਆਦਾ ਜਿਹੜੇ ਸੋ ਕਾਲਡ ਸਾਧੂ ਰੱਖੇ ਹੋਏ ਨੇ, ਉਹਨਾਂ ਦੇ ਕੈਸਟ੍ਰੇਸ਼ਨ ਆਪਰੇਸ਼ਨ ਕਰਕੇ ਉਹਨਾਂ ਨੂੰ ਨਪੁੰਸਕ ਬਣਾ ਦਿੱਤਾ ਗਿਆ। ਔਰ ਇਹ ਜਿਹੜਾ ਉਹਨੇ ਕਿਹਾ ਵੀ ਮੈਂ ਵੀ ਇਸ ਚੋਂ ਨਿਕਲਿਆ, ਔਰ ਸਾਨੂੰ ਇਹ ਕਿਹਾ ਗਿਆ ਕਿ ਵੀ ਇਹ ਜਿਹੜਾ ਇਹ ਬੜਾ ਜ਼ਰੂਰੀ ਹੈ ਜੇ ਤੁਸੀਂ ਰੱਬ ਦੇ ਨਾਲ ਮਿਲਣਾ। ਔਰ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਤੇ CBI ਨੇ ਇਸ ਮਾਮਲੇ ਨੂੰ ਪ੍ਰੋਬ ਕੀਤਾ ਤੇ ਜਿਹੜਾ ਉਹਨਾਂ ਦੀ ਐਕਸਪਲੇਨੇਸ਼ਨ, ਇਹ ਵੀ ਇੱਕ ਕੇਸ ਅੱਡ ਚੱਲ ਰਿਹਾ ਤੇ ਡੇਰੇ ਨੇ ਇਹ ਦਿੱਤਾ ਕਿ ਜੀ ਅਸੀਂ ਇਹ ਸਾਧੂਆਂ ਨੂੰ ਇਸ ਲਈ ਨਪੁੰਸਕ ਬਣਾਇਆ ਤਾਂ ਕਿ ਜਿਹੜੀਆਂ ਸਾਧਵੀਆਂ ਡੇਰੇ ਦੇ ਵਿੱਚ ਨੇ ਉਹ ਸੁਰੱਖਿਅਤ ਰਹਿਣ, ਉਹਨਾਂ ਦਾ ਇਹ ਜਿਹੜਾ ਹੈ ਉਹਨਾਂ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਨਾ ਕਰ ਸਕਣ। ਔਰ ਇਹ ਵੀ ਹੈ। ਫਿਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵੀ ਜਿਹੜਾ ਸਿੱਖ ਕੇਸ ਸੀ ਉਹ ਤਾਂ ਉਹਨਾਂ ਨੇ ਕਰ ਦਿੱਤਾ। ਔਰ ਇੱਕ ਪਾਰਟ ਜਿਹੜਾ ਜਿਹਨੂੰ ਜੇ ਇਹੀ ਘਟਨਾਕ੍ਰਮ ਕਿਤੇ ਸਿੱਖ ਇਸ਼ੂ ਨਾਲ ਵਾਪਰਿਆ ਹੋਏ ਤਾਂ ਹਫ਼ਤਿਆਂ ਪਹਿਲਾਂ ਉਹ ਚੁੱਕ ਲੈਂਦੇ ਨੇ ਕਿ ਜੀ ਘਰਾਂ ਚੋਂ ਹੀ ਚੁੱਕ ਲੈਣਗੇ, ਦੂਜਾ ਕਰ ਦੇਣਗੇ। ਔਰ ਜਿਹੜਾ ਸੀਰੀਅਸ ਕੇਸ ਹੁਣ ਇਹ ਰਿਪੋਰਟ ਔਰ ਅਸੀਂ ਉਹ ਲੈਟਰ ਡਿਸਕਸ ਕਰਾਂਗੇ, ਜਿਸ ਲੈਟਰ ਦਾ ਬੇਸ ਬੜਾ ਕਲੀਅਰ ਹੈ ਕਿ ਜਿਹਦੇ 'ਚ ਕਿ ਇਹ ਕਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਹਥਿਆਰ ਇਕੱਠੇ ਕਰਨੇ ਸ਼ੁਰੂ ਕੀਤੇ ਹੋਏ ਨੇ। ਔਰ ਉਸ ਲੈਟਰ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ 2 ਦਸੰਬਰ 2014 'ਚ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਡੇਰਿਆਂ ਦੇ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਅਸਲਾ ਰੱਖਿਆ ਹੋਇਆ। ਔਰ ਇਹ ਟ੍ਰਿਬਿਊਨ ਦੀ ਰਿਪੋਰਟਿੰਗ ਹੈ ਕਿ ਇਨ December 2014 Punjab and Haryana High Court ordered that the activities of the sect should be periodically monitored after reports of arms training at the dera appeared ਕਿ ਡੇਰਿਆਂ ਦੇ ਵਿੱਚ ਫੌਜੀ ਸਿਖਲਾਈ ਦਿੱਤੀ ਜਾ ਰਹੀ ਹੈ। The High Court opinioned that training of private commandos and arming them with illegal weapons to protect some individuals would pose a challenge not only to the judiciary but also to the state. ਹੁਣ ਅੱਜ ਇਹ ਜੇ ਹੁਣ 2014 ਦੇ ਵੀ 3 ਸਾਲ ਪਹਿਲਾਂ ਦੀ ਗੱਲ ਹੈ ਕਿ ਵੀ ਜੇ ਇਹ ਟ੍ਰੇਨਿੰਗ ਆਲਰੇਡੀ ਹੋ ਰਹੀ ਸੀ 2014 ਦੀ ਤੇ ਕਿਹੜੀਆਂ ਏਜੰਸੀਆਂ ਦੀ ਦੇਖਰੇਖ ਥੱਲੇ 3 ਸਾਲ ਜਿਹੜਾ ਉਹਨਾਂ ਨੂੰ ਖੁੱਲ੍ਹੇਆਮ ਜਿਹੜਾ ਇਹ ਕੰਮ ਕਰ ਲੈਣ ਦਿੱਤਾ ਗਿਆ ਔਰ ਉਹ ਕੇਸ ਵੀ ਪਰਸਿਊ ਨਹੀਂ ਕੀਤਾ ਗਿਆ। ਔਰ ਇਹ ਹਿੰਦੁਸਤਾਨ ਟਾਈਮਜ਼ ਦੀ ਖਬਰ ਹੈ
ਕਿ ਵੀ ਉਹਨੂੰ followers of religious cult have issued violent threats against the country while footage of followers in Panipat show them armed with batons ਕਿ ਵੀ ਉਹਨਾਂ ਨੇ ਆਲਰੇਡੀ ਇਹ ਵਾਰਨਿੰਗ ਦਿੱਤੀ ਹੋਈ ਹੈ ਵੀ ਅਸੀਂ ਹਿੰਸਕ ਕਾਰਵਾਈਆਂ ਕਰਾਂਗੇ ਔਰ ਇਹਦਾ ਸਬੂਤ ਇਹ ਹੈ ਔਰ ਇਹ ਅੱਜ ਇੱਕ ਲੀਕ ਜਿਹੜੀ ਕਿ ਮੀਡੀਆ ਨੇ ਵੀ ਦਿੱਤੀ ਹੈ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਲਾ ਐਂਡ ਆਰਡਰ ਪੰਜਾਬ ਨੇ ਇੱਕ ਜਿਹੜਾ ਸਰਕੂਲਰ ਜਾਰੀ ਕੀਤਾ 22 ਤਰੀਕ ਦਾ 22 ਅਗਸਤ ਦਾ ਯਾਨੀ 2 ਦਿਨ ਪਹਿਲਾਂ ਔਰ ਇਹ ਸਰਕੂਲਰ ਚੰਡੀਗੜ੍ਹ ਡੇਟਡ ਹੈ ਔਰ ਇਹ ਉਹਦੀ ਕਾਪੀ ਉਹਨਾਂ ਨੇ ਸਾਰੇ ਐਸਐਸਪੀਜ਼ ਨੂੰ ਇਨ ਪੰਜਾਬ ਔਰ ਐਸਪੀਜ਼ ਨੂੰ ਭੇਜੀ ਹੈ ਔਰ ਇਸ ਦੇ ਥੱਲੇ ਸਟੈਂਪ ਹੈ ਔਰ ਪੂਰਾ ਜਿਹੜਾ ਇਸ ਨੂੰ ਦਰਸ਼ਕ ਦੇਖ ਸਕਦੇ ਨੇ ਕਿ ਇਹ ਇੱਕ ਆਫੀਸ਼ੀਅਲ ਉਹਨਾਂ ਦੇ ਸਰਕੂਲਰ ਦੀ ਕਾਪੀ ਹੈ ਔਰ ਉਹਦੇ 'ਚ ਇਹ ਕਿਹਾ ਗਿਆ ਹੈ ਇਟ ਹੈਜ਼ ਕਮ ਟੂ ਦਾ ਨੋਟਿਸ that Dera Sacha Sauda Premis have started storing petrol, diesel in drums at Namcharcha Cars in district Faridkot ਕਿ ਉਹਨਾਂ ਨੇ ਡੀਜ਼ਲ ਔਰ ਦੂਸਰਾ ਜਿਹੜੀਆਂ ਚੀਜ਼ਾਂ ਨੇ ਪੈਟਰੋਲ ਡੀਜ਼ਲ ਡਰਮ ਭਰ ਕੇ ਆਪਣੇ ਜਿਹੜੇ ਇਹਨਾਂ ਦੇ ਨਾਮ ਚਰਚਾ ਸੈਂਟਰ ਨੇ ਉਹਨਾਂ 'ਚ ਡਿਸਟ੍ਰਿਕਟ ਫਰੀਦਕੋਟ 'ਚ ਇਕੱਠੇ ਕਰਨੇ ਸ਼ੁਰੂ ਕੀਤੇ ਨੇ ਦੇ ਹੈਵ ਸਟੋਰਡ ਸ਼ਾਰਪ ਐਜਡ ਵੈਪਨਸ ਐਂਡ ਸਟੋਨਸ ਔਨ ਦਾ ਰੂਫ ਆਫ ਨਾਮ ਚਰਚਾ ਕਾਰਸ ਕਿ ਉਸ ਦੀਆਂ ਛੱਤਾਂ ਦੇ ਉੱਤੇ ਉਹਨਾਂ ਨੇ ਤੇਜ਼ਧਾਰ ਹਥਿਆਰ ਔਰ ਪੱਥਰ ਜਿਹੜੇ ਨੇ ਇਹ ਵੀ ਇਕੱਠੇ ਕਰਨੇ ਸ਼ੁਰੂ ਕੀਤੇ ਨੇ On 25th August 2017, if Honorable Court would give verdict against Gurmeet Ram Rahim, head Dera Sacha Sauda Sirsa, then devotees can use petrol and weapons to harm, destroy the government public properties. ਕਿ ਜੇ 25 ਅਗਸਤ ਨੂੰ ਫੈਸਲਾ ਉਹਨਾਂ ਦੇ ਅਗੇਂਸਟ ਆਇਆ ਇਹਦੇ ਸਾਥ ਦੇ ਤੇ ਫਿਰ ਉਹ ਗਵਰਨਮੈਂਟ ਪ੍ਰਾਪਰਟੀ ਔਰ ਦੂਸਰੇ ਨੂੰ ਜਿਹੜਾ ਪਬਲਿਕ ਪ੍ਰਾਪਰਟੀ ਹੈ ਉਹਦਾ ਨੁਕਸਾਨ ਕਰਨਗੇ. You are therefore directed to deploy sufficient manpower and to make adequate law and order arrangements to ensure that all necessary steps including preventive and precautionary are taken so as to ensure nothing untoward takes place. ਹੁਣ ਜ਼ਾਹਰ ਹੈ ਕਿ ਵੀ ਇਹਨਾਂ ਦੀ ਇੰਟੈਲੀਜੈਂਸ ਜਿਹੜੀ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਬਿਠਾਏ ਹੋਏ ਨੇ ਹੋਰਡਿੰਗ ਦੇ ਸਿੱਖ ਬੋਰਡ ਲਾ ਦੇਣ ਰੈਫਰੈਂਡਮ 2020 ਦੇ ਉਹ ਸੈਡੀਸ਼ਨ ਬਣ ਜਾਂਦਾ ਹੈ. ਸੋਸ਼ਲ ਮੀਡੀਆ ਤੇ ਆਈਡੀਜ਼ ਚੈੱਕ ਕਰਕੇ ਚੁੱਕਦੇ ਨੇ. ਇਹ ਜੋ ਕੁਝ ਚੱਲ ਰਿਹਾ 2014 ਤੋਂ ਆਰਮਡ ਟ੍ਰੇਨਿੰਗ ਦੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਡਾਇਰੈਕਟਿਵ ਦਿੱਤਾ ਹੈ. ਕਿੱਥੇ ਸੁੱਤੀ ਹੋਈ ਹੈ ਜੇ ਇਹ ਏਜੰਸੀਆਂ ਦਾ ਕੰਮ ਨਹੀਂ. ਸੋ ਮੈਨੂੰ ਕੋਈ ਭੁਲੇਖਾ ਨਹੀਂ ਹੈ. ਹਾਲਾਂ ਵਰਡਿਕਟ ਕੀ ਆਏਗਾ ਕੀ ਨਹੀਂ ਇਹ ਵੀ ਹੋ ਸਕਦਾ ਖੋਦਿਆ ਪਹਾੜ ਨਿਕਲਿਆ ਚੂਹਾ ਨਹੀਂ ਔਰ ਜੇ ਆ ਵੀ ਗਿਆ ਉਹਨੂੰ ਉਹਨਾਂ ਨੇ ਉਹ ਸੁਣਾਣਗੇ ਗਿਲਟੀ ਸਜ਼ਾ ਫਿਰ ਸੁਣਾਈ ਜਾਏਗੀ ਫਿਰ ਉਹਦੀ ਅਪੀਲ ਸੁਪਰੀਮ ਕੋਰਟ ਤੱਕ ਹੋਏਗੀ. ਜੇ 2002 ਤੋਂ ਹੁਣ ਤੱਕ 15 ਸਾਲ ਲੱਗੇ ਨੇ 15 ਸਾਲ ਸੁਪਰੀਮ ਕੋਰਟ 'ਚ ਪਿਆ ਰਹੇਗਾ ਉਦੋਂ ਤੱਕ ਮਰਗਲ ਜਾਏਗਾ ਕੋਈ ਹੋਰ ਕੱਢ ਲੈਣਗੇ ਉਦਾਂ ਦਾ. ਸੋ ਉਹ ਬਿਗ ਡੀਲ ਨਹੀਂ ਹੈ. ਪਰ ਜਿਸ ਕਿਸਮ ਦਾ ਇਹਨਾਂ ਨੇ ਸਾਰਾ ਮਾਹੌਲ ਸਿਰਜਿਆ ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵੀ ਇਹ ਇੱਕ ਬੜੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ. ਇਹ ਸਿੱਖਾਂ ਦੇ ਬਰਾਬਰ ਸ਼ਰੀਕ ਖੜੇ ਕਰ ਦਿੱਤੇ ਗਏ ਨੇ. ਪੂਰੀ ਇੱਕ ਸਕੇਅਰ ਪੈਦਾ ਕਰ ਦਿੱਤਾ. ਜੇ ਤੁਸੀਂ ਬਿਲਟ ਅਪ ਕਰਦੇ ਹੋ ਪੈਰਾਮਿਲਟਰੀ ਆ ਗਈ ਫੌਜ ਆ ਗਈ ਕਿ ਜੀ ਜੇ 2014 ਤੋਂ ਵੈਪਨ ਟ੍ਰੇਨਿੰਗ ਹੋ ਰਹੀ ਸੀ ਔਰ ਇਹ ਹੁਣ 4 ਦਿਨ ਪਹਿਲਾਂ ਡਾਇਰੈਕਟਰ ਜਨਰਲ ਦਾ ਸਰਕੂਲਰ ਜਾਂਦਾ ਹੈ ਕਿ ਜੀ ਉਹਨਾਂ ਨੇ ਇਹ ਇਕੱਠੇ ਕਰ ਲਏ ਤੇ ਤੁਸੀਂ ਕਿੱਥੇ ਸੁੱਤੇ ਹੋਏ ਸੀ. ਇਹ ਸਾਰੇ ਪੀਰੀਅਡ 'ਚ ਕੋਈ ਉੱਤੋਂ ਹਵਾਈ ਜਹਾਜ਼ ਰਾਹੀਂ ਤਾਂ ਨਹੀਂ ਡ੍ਰੌਪ ਕੀਤੇ ਉਹਨਾਂ ਨੇ ਡਰਮ ਜਿਹੜੇ ਪੈਟਰੋਲ ਦੇ ਨੇ ਔਰ ਦੂਜੇ ਨੇ ਔਰ ਜਿਹੜੀ ਇਨਫਿਲਟ੍ਰੇਸ਼ਨ ਹੈ ਔਰ ਤੁਸੀਂ ਇਹਨਾਂ ਦਾ ਉਹਨਾਂ ਨੂੰ ਜਿਹੜੇ ਪੰਚਕੂਲੇ ਇਕੱਠੇ ਕੀਤੇ ਹੋਏ ਨੇ ਇਸ ਕਿਸਮ ਦੇ ਲੋਕ ਉਹਨਾਂ ਨੂੰ ਇੱਕ ਪੁੱਛਦਾ ਹੈ ਕਿ ਵੀ ਜੇ ਪੁਲਿਸ ਆ ਗਈ ਉਹ ਕਹਿੰਦੇ ਫਿਕਰ ਹੀ ਨਹੀਂ ਕੋਈ ਨਹੀਂ. ਪੁਲਿਸ ਦੇ ਵਿੱਚ ਸਾਡੇ ਬਹੁਤ ਸਾਰੇ ਪ੍ਰੇਮੀ ਨੇ ਉਹ ਆਪਣੇ ਚੇਲਿਆਂ ਨੂੰ ਪ੍ਰੇਮੀ ਕਹਿੰਦੇ ਕਿ ਜੀ ਉਹ ਸਾਨੂੰ ਨਹੀਂ ਨੁਕਸਾਨ ਪਹੁੰਚਾਣਗੇ. ਔਰ ਨਾਲ ਦੀ ਨਾਲ ਇੱਕ ਪਾਸੇ ਖਬਰ ਇਹ ਵੀ ਲੱਗੀ ਹੋਈ ਸੀ ਕਿ ਜੀ ਵੱਡੀ ਗਿਣਤੀ 'ਚ ਜਿਹੜੇ ਪੁਲਿਸ ਦੇ ਵਿੱਚ ਲੋਅਰ ਰੈਂਕਸ ਦੇ ਵਿੱਚ ਨੇ ਬੰਦੇ ਉਹ ਇਹਨਾਂ ਦੇ ਨਾਲ ਜੁੜੇ ਹੋਏ ਨੇ. ਹੁਣ ਇਹਨਾਂ ਨਾਲ ਜੁੜੇ ਬੰਦੇ ਪਹਿਲਾਂ ਪੁਲਿਸ 'ਚ ਸੀ ਫਿਰ ਇਹਨਾਂ ਨਾਲ ਜੁੜੇ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਜਿਵੇਂ 13 ਅਪ੍ਰੈਲ 1978 ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ 13 ਸਿੰਘ ਨਰਕਧਾਰੀਆਂ ਨੇ ਕਿਉਂਕਿ ਜਦੋਂ ਤੁਸੀਂ ਇੱਕ ਬਿਲਟ ਅਪ ਦੇਖਦੇ ਹੋ ਮੈਨੂੰ ਐਗਜ਼ੈਕਟਲੀ ਨਜ਼ਰ ਆਉਂਦਾ ਹੈ ਕਿ ਨਰਕਧਾਰੀਆਂ ਵਾਲਾ ਦੁਹਰਾ ਹੈ ਕਿਉਂਕਿ ਉਦੋਂ ਵੀ ਨਰਕਧਾਰੀਆਂ ਦੇ ਡੇਰੇ ਸਾਰੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਔਰ ਲੱਖਾਂ ਲੋਕ ਮੈਂ 1970ਵਿਆਂ ਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਜਲੰਧਰ ਦੇ ਵਿੱਚ ਰਾਜ ਮਾਤਾ ਔਰ ਗੁਰਬਚਨਾ ਇਹ ਜਿਹੜਾ ਇਹਨਾਂ ਨੇ ਮਾਰਚ ਕੀਤਾ ਜਲੰਧਰ ਦੀਆਂ ਸੜਕਾਂ ਤੋਂ ਲੱਖਾਂ ਲੋਕ ਪਿੱਛੇ ਤੁਰੇ ਹੋਏ ਸੀ ਔਰ ਸਾਰੇ ਜਿਹੜੇ ਬਹੁਤ ਸਾਰੇ ਹੁਣ ਸੌਦਾ ਸਾਧ ਨਾਲ ਜੁੜੇ ਲੋਕ ਨੇ ਇਸ ਕਿਸਮ ਦੇ ਉਹੀ ਕਰਾਊਡ ਉੱਥੇ ਵੀ ਸੀ ਔਰ ਉਦੋਂ ਇਹੀ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਦੇਖੋ
ਸਾਰੇ ਸਿੱਖ ਜਿਹੜੇ ਨੇ ਉਹ ਕੋਈ ਪੰਜ ਕਕਾਰੀ ਅੰਮ੍ਰਿਤ 'ਚ ਯਕੀਨ ਰੱਖਣ ਵਾਲੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਯਕੀਨ ਰੱਖਣ ਵਾਲੇ ਨਹੀਂ। ਦੇਖੋ ਇਹ ਔਰ ਉਹਨਾਂ ਨੂੰ ਵੀ ਇਵੇਂ ਹੀ ਉਹਨਾਂ ਦੇ ਡੇਰਿਆਂ ਦੇ ਵਿੱਚ ਆਰਮਸ ਟ੍ਰੇਨਿੰਗ ਸੀ, ਇਵੇਂ ਹੀ ਉਹਨਾਂ ਦੇ ਨਾਲ ਜੋੜ ਕੇ IAS ਅਫਸਰ ਨਿਰੰਜਨ ਸਿੰਘ ਹੋਏ, ਦੂਜੇ ਹੋਏ ਗੁਰਦਾਸਪੁਰ ਔਰ ਦੂਸਰੇ ਜ਼ਿਲ੍ਹਿਆਂ 'ਚ ਲਾਏ ਗਏ ਸੀ। ਇਵੇਂ ਹੀ ਜਿਹੜੇ ਲੋਕ ਵਿਚਾਰੇ ਗਰੀਬ ਨੇ ਉਹਨਾਂ ਨੂੰ ਵੱਡੀ ਗਿਣਤੀ 'ਚ ਡਿਸਕ੍ਰਿਸ਼ਨਲ ਕੋਟਾ ਜਿਹੜਾ DCs ਦਾ ਡਿਪਟੀ ਕਮਿਸ਼ਨਰਸ ਦਾ ਹੁੰਦਾ ਹੈ ਉਹਦੇ ਥੱਲੇ ਉਹਨਾਂ ਨੂੰ ਪਲਾਟ ਦਿੱਤੇ ਗਏ ਸੀ ਔਰ ਇੱਕ ਪੂਰਾ ਉਹਨਾਂ ਦਾ ਐਮਪਾਇਰ ਕ੍ਰੀਏਟ ਕਰ ਦਿੱਤਾ ਗਿਆ ਸੀ ਕਿ ਸਿੱਖ ਜਦੋਂ ਜਾਗੇ ਉਹ ਤਾਂ ਉਦੋਂ ਜਾਗੇ ਜਦੋਂ 13 ਅਪ੍ਰੈਲ 1978 ਹੋ ਗਿਆ ਜੀ ਕਿ ਭਈ ਇੰਨੇ ਪਾਵਰਫੁਲ। ਔਰ ਬਾਦਲ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਪਰਮਿਸ਼ਨ ਮਿਲੇ, ਅੰਮ੍ਰਿਤਸਰ ਦਾ ਸ਼ਹਿਰ ਹੋਏ, ਖਾਲਸਾ ਸਾਜਨਾ ਦਿਵਸ ਹੋਏ, 13 ਸਿੱਖ ਮਾਰ ਕੇ ਔਰ ਸੇਫਟੀ ਨਾਲ ਉਹਨੂੰ ਦਿੱਲੀ ਪਹੁੰਚਾ ਦਿੱਤਾ ਜਾਏ। ਔਰ ਜ਼ਾਹਰ ਹੈ ਕਿ ਇਹ ਵੀ ਏਜੰਸੀਆਂ ਦਾ ਨੈਟਵਰਕ ਸੀ ਔਰ ਉਹਨਾਂ ਨੂੰ ਜਿੰਨੇ ਵੀ ਇਹ 47 ਤੋਂ ਬਾਅਦ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਸੀ ਕਿ ਜਦੋਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਅੰਡਰ ਅਟੈਕ ਕਰਨ ਦੀ ਲਾਈਨ ਹੈ, ਬਾਹਰਲੀਆਂ ਐਮਬੈਸੀ ਇਹਨਾਂ ਦੇ ਐਮਬੈਸਡਰ, ਇਹਨਾਂ ਦੇ ਕੌਂਸਲੇਟ ਇਹਨਾਂ ਦੇ ਪ੍ਰੋਗਰਾਮ ਬਣਾਉਂਦੇ ਸੀ, ਇਹਨਾਂ ਨੂੰ ਪ੍ਰੋਜੈਕਟ ਕੀਤਾ ਜਾਂਦਾ ਸੀ, ਕਿਤੇ ਸਤਿਗੁਰੂ ਕਹਿ ਕੇ, ਕਿਤੇ ਹੋਰ ਕਹਿ ਕੇ। ਔਰ ਸੌਦਾ ਸਾਧ ਦਾ ਜੇ ਤੁਸੀਂ ਇਹ ਸਾਰਾ ਕਿ ਇਸ ਕਿਸਮ ਦਾ ਬੰਦਾ ਜਿਹੜਾ ਕ੍ਰਿਮੀਨਲ ਹੈ, ਜਿਹੜਾ ਰੇਪਿਸਟ ਹੈ, ਜਿਹਦੇ ਡੇਰਿਆਂ 'ਚ ਹਥਿਆਰਾਂ ਦੀ ਟ੍ਰੇਨਿੰਗ ਹੈ, ਜਿਹਨੇ ਮਰਡਰ ਕੀਤਾ ਹੈ, ਕੋਈ ਸਿੱਖਾਂ ਦਾ ਤਾਂ ਜੋ ਕਰ ਹੀ ਰਹੇ ਨੇ ਜੋ ਓਵਰਆਲ। ਔਰ ਤੁਸੀਂ ਜੇ ਦੇਖੋ ਜਿਹੜੇ ਸਿੱਖ ਮਰਡਰ ਕੀਤੇ ਇਹਦੇ ਚੇਲਿਆਂ ਨੇ ਜਾਂ ਪੁਲਿਸ ਗੋਲੀਆਂ ਦੇ, ਉਹ ਭਾਵੇਂ ਹਰਮਹਿੰਦਰ ਸਿੰਘ ਡੱਬਵਾਲੀ ਹੋਏ, ਬਲਕਾਰ ਸਿੰਘ ਜਾਮਾ ਰਾਏ ਜਿਹੜਾ ਬੰਬੇ 'ਚ ਮਾਰਿਆ ਗਿਆ ਔਰ ਕਰਮਜੀਤ ਸਿੰਘ ਹੋਏ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ। ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਹਾਲ ਦੀ ਘੜੀ ਜਦੋਂ ਇੰਨੀ ਹਾਈਪ ਕ੍ਰੀਏਟ ਕਰ ਦਿੰਦੇ ਨੇ, ਇਮੀਡੀਏਟਲੀ ਕੋਈ ਨਹੀਂ ਹੋਏਗਾ ਕਿਉਂਕਿ ਹੁੰਦਾ ਸਡਨਲੀ ਹੈ, ਪਰ ਉਹਨਾਂ ਨੇ ਸਿੱਖਾਂ ਨੂੰ ਸਕੇਅਰ ਕਰਨ ਦੇ ਲਈ ਔਰ ਫਿਊਚਰ, ਕਿਉਂਕਿ ਇਸ ਕੇਸ ਦਾ ਹਾਲਾਂ ਕੋਈ ਸਬੰਧ ਨਹੀਂ ਹੈ ਸਿੱਖਾਂ ਦੇ ਨਾਲ, ਔਰ ਇਹਨੂੰ ਇਸ ਤਰੀਕੇ ਦੇ ਨਾਲ ਹੀ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਇਹ ਡੇਰਾ, ਇਹਦੇ ਡੇਰੇ ਦੇ ਚੇਲਿਆਂ ਦੀ ਔਰ ਕੋਈ ਸਿੱਖਾਂ ਦੀ ਲੜਾਈ ਹੋਏ। ਸੋ ਅਸੀਂ ਸਮਝਦੇ ਹਾਂ ਬਾਕੀ 1-2 ਦਿਨ 'ਚ ਪਿਕਚਰ ਕਲੀਅਰ ਹੋ ਜਾਏਗੀ, ਪਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਇਹਨੂੰ ਬਿਲਡ ਕੀਤਾ ਹੈ, ਉਹਨੂੰ ਇਸ ਤੋਂ ਪਹਿਲਾਂ ਇਦਾਂ ਦਾ ਹੀ ਇੱਕ ਜਿਹੜਾ ਹਰਿਆਣੇ ਦੇ ਵਿੱਚ ਹੋਰ ਡੇਰਾ ਸੀ ਕਿ ਜੀ 2 ਹਫ਼ਤੇ ਉੱਥੇ ਸਟੈਂਡ ਆਫ ਰਿਹਾ ਔਰ ਰਾਮਪਾਲ ਕੇ ਕੀ ਉਹਦਾ ਨਾਂ ਸੀ ਔਰ ਬਾਅਦ 'ਚ ਪੁਲਿਸ ਅੰਦਰ ਗਈ, ਉੱਥੇ ਵੀ ਸੀ ਜੀ 50,000 ਉਹਦਾ ਚੇਲਾ ਹੈ ਔਰ ਉਹ ਕਿੰਨੀਆਂ ਚੇਲੀਆਂ ਨੇ, ਫਿਰ ਗੋਲੀ ਚੱਲੀ, 7 ਬੀਬੀਆਂ, ਕਿੰਨੇ ਦੂਜੇ ਮਰ ਗਏ, ਇਹ ਉਹ। ਔਰ ਉਹ ਉਹਨਾਂ ਨੇ ਹੀ ਖੜਾ ਕੀਤਾ ਸੀ, ਉਹਨਾਂ ਨੇ ਹੀ ਬੰਦ ਕਰ ਦਿੱਤਾ। ਹੁਣ ਇਸ ਸਾਰੇ ਚੋਂ ਵੈਦਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਸੌਦਾ ਸਾਧ ਖੜਾ ਕੀਤਾ ਸੀ ਸਿੱਖਾਂ ਦੇ ਬਰਾਬਰ, ਔਰ ਹੁਣ ਜਿਵੇਂ ਕਹਿੰਦੇ ਨੇ ਕਿ ਫਰੈਂਕਨਸਟਾਈਨ ਆਊਟ ਆਫ ਜਿਨ ਜਿਹੜਾ ਉਹ ਬੋਤਲ ਚੋਂ ਬਾਹਰ ਨਿਕਲ ਰਿਹਾ। ਹਾਲਾਂ ਉਹਨੂੰ ਵਰਤਿਆ ਉਹਨਾਂ ਨੇ ਹਰਿਆਣੇ ਦੀਆਂ ਚੋਣਾਂ 'ਚ ਜਿਹੜੀ ਐਬਸੋਲੂਟ ਮੈਜੋਰਿਟੀ ਤੱਕ ਪਹੁੰਚਾਉਣ, ਕਿਉਂਕਿ ਉੱਥੇ ਪਾਕਟਸ ਤਾਂ ਇਹਨਾਂ ਦੀਆਂ ਖੜੀਆਂ ਕੀਤੀਆਂ ਨੇ। ਹੁਣ ਇਹਨਾਂ ਨੂੰ ਲੱਗਦਾ ਵੀ ਇਹਦੀ ਯੂਜ਼ਫੁਲਨੈਸ ਨਹੀਂ ਹੈ ਤਾਂ ਇਹ ਹੈ, ਜਾਂ ਅਲਟੀਮੇਟਲੀ ਸਿੱਖਾਂ ਨੂੰ ਸਕੇਅਰ ਕਰਨ ਦਾ। ਇਹ ਅਗਲੇ 2-3 ਦਿਨਾਂ 'ਚ ਪਿਕਚਰ ਹੋਰ ਵੀ ਕਲੀਅਰ ਹੋਏਗੀ, ਪਰ ਮੈਂ ਸਮਝਦਾ ਵੀ ਸਾਨੂੰ ਜਿੱਥੇ ਇਸ ਸਾਰੀ ਖੇਡ ਨੂੰ ਸਮਝਣ ਦੀ ਲੋੜ ਹੈ, ਉੱਥੇ ਅਸੀਂ ਇਹ ਵੀ ਸਮਝੀਏ ਕਿ ਅਲਟੀਮੇਟ ਖੇਡ ਇੰਡੀਅਨ ਏਜੰਸੀਆਂ ਦੀ ਹੈ। ਉਹਨਾਂ ਨੇ ਜਿਵੇਂ 18ਵੀਂ ਸਦੀ 'ਚ ਕੋਈ ਮੀਣੇ ਖੜੇ ਕਰ ਦਿਓ, ਕੋਈ ਮਸੰਦ ਖੜੇ ਕਰ ਦਿਓ, ਕੋਈ ਧੀਰਮਲੀਏ ਕਰ ਦਿਓ, ਕੋਈ ਰਾਮਰਾਈਏ ਕਰ ਦਿਓ, ਉਹਨਾਂ ਸਾਰਿਆਂ ਨੂੰ ਗਵਰਨਮੈਂਟ ਪੈਟਰਨੇਜ ਸੀ। ਸੋ ਇਹ ਗਵਰਨਮੈਂਟ ਪੈਟਰਨੇਜ ਦੇ ਥੱਲੇ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਇਸ ਸਾਰੇ ਨੂੰ ਇੱਕ ਹੋ ਹੱਲਾ ਕਰਕੇ ਇੱਕ ਜਿਹੜਾ ਇਸ ਕਿਸਮ ਦਾ ਇਹਦਾ ਇੱਕ ਵੱਡੀ ਪੋਪਲੀਲਾ ਪਹਿਲਾਂ ਕ੍ਰੀਏਟ ਕੀਤੀ ਤੇ ਹੁਣ ਉਸ ਸਾਰੇ ਨੂੰ ਇੱਕ ਖਤਰਾ ਬਣਾ ਕੇ ਜਿਹੜਾ ਇੱਕ ਸਕੇਅਰ ਕ੍ਰੀਏਟ ਕੀਤਾ ਹੋਇਆ ਹੈ। ਬਾਕੀ ਅਸੀਂ ਆਉਣ ਵਾਲੇ ਦਿਨਾਂ 'ਚ ਇਹਦਾ ਫਿਰ ਅੱਗੋਂ ਜਿਹੜਾ ਨੋਟਿਸ ਲਵਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਸਾਡਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਤ ਬਾਅਦ।